ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਦਸੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ। ਜ਼ਬੂਰ: ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਜਵਾਬੀ ਪੜ੍ਹਾਈ। ਜ਼ਬੂਰ: ਕਾਸ਼ ਭਈ ਲੋਕ ਖੁਦਾਵੰਦ ਦੀ ਸ਼ਫਕਤ ਦੇ ਬਦਲੇ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੇ ਬਦਲੇ ਉਹਦੀ ਸਤਾਇਸ਼ ਕਰਦੇ। ਉਹ ਸ਼ੁਕਰਗੁਜ਼ਾਰੀ ਕਰਦਿਆਂ ਕੁਰਬਾਨੀਆਂ ਗੁਜ਼ਾਰਨ ਤੇ ਗਾਉਂਦਿਆਂ ਹੋਏ ਉਹਦੇ ਕੰਮਾਂ ਨੂੰ ਬਿਆਨ ਕਰਨ। ਜਿਹੜੇ ਲੋਕ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਜਾਂਦੇ ਨੇ ਤੇ ਸਮੁੰਦਰ ਤੇ ਕਾਰੋਬਾਰ ਵਿੱਚ ਲੱਗੇ ਰਹਿੰਦੇ ਨੇ, ਉਹ ਸਮੁੰਦਰ ਵਿੱਚ ਖੁਦਾਵੰਦ ਦੇ ਕੰਮਾਂ ਨੂੰ ਤੇ ਉਹਦੇ ਅਜਾਇਬਾਂ ਨੂੰ ਵੇਖਦੇ ਨੇ, ਕਿਉਂ ਜੇ ਉਹ ਹੁਕਮ ਦੇ ਕੇ ਤੂਫਾਨੀ ਹਵਾ ਚਲਾਉਂਦਾ ਹੈ ਜਿਹੜੀ ਉਹਦੇ ਵਿੱਚ ਛੱਲਾਂ ਚੁੱਕਦੀ ਹੈ। ਫਿਰ ਉਹ ਆਪਣੀ ਮੁਸੀਬਤ ਵਿੱਚ ਖੁਦਾਵੰਦ ਤੋਂ ਫਰਿਆਦ ਕਰਦੇ ਨੇ ਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਬਖਸ਼ਦਾ ਹੈ। ਉਹ ਹਨੇਰੀ ਨੂੰ ਰੋਕ ਦਿੰਦਾ ਹੈ ਤੇ ਛੱਲਾਂ ਮੌਕੂਫ ਹੋ ਜਾਂਦੀਆਂ ਨੇ। ਫਿਰ ਉਹ ਉਹਦੇ ਰੁਕ ਜਾਣ ਤੋਂ ਖੁਸ਼ ਹੁੰਦੇ ਨੇ। ਇੰਜ ਉਹ ਉਹਨਾਂ ਨੂੰ ਬੰਦਰਗਾਹੇ ਮਕਸਦ ਤੀਕਰ ਅਪੜਾ ਦਿੰਦਾ ਹੈ। ਸਿਆਣਾ ਬੰਦਾ ਇਹਨਾਂ ਗੱਲਾਂ ਉੱਤੇ ਧਿਆਨ ਕਰੇਗਾ ਤੇ ਖੁਦਾਵੰਦ ਦੀ ਸ਼ਫਕਤ ਉੱਤੇ ਗੌਰ ਕਰੇਗਾ। ਤਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ: ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੌਜਜ਼ਨ ਹੋਵੇ ਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਹੈ ਜਿਹਦੀਆਂ ਸ਼ਾਖਾਂ ਨਾਲ ਰੱਬ ਦੇ ਸ਼ਹਿਰ ਨੂੰ ਯਾਨੀ ਹੱਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਹੈ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਚੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਹੈ, ਯਾਕੂਬ ਦਾ ਰੱਬ ਸਾਡੀ ਪਨਾਹ ਹੈ। ਚੁੱਪ ਹੋ ਜਾਵੋ ਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਹੈ, ਯਾਕੂਬ ਦਾ ਰੱਬ ਸਾਡੀ ਪਨਾਹ ਹੈ। ਖਰੂਜ: ਤੇ ਮੂਸਾ ਆਪਣੇ ਸੁਸਰ ਦੀਆਂ, ਜਿਹੜਾ ਮਦਿਆਨ ਦਾ ਕਾਹਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬਿਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ। ਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਾੜੇ ਵਿੱਚ ਉਹਦੇ ਉੱਤੇ ਜ਼ਾਹਿਰ ਹੋਇਆ। ਉਹਨੇ ਧਿਆਨ ਕੀਤਾ ਤੇ ਕੀ ਵੇਖਦਾ ਹੈ ਵੀ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ, ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਵੀ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂ ਭਈ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਭਈ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਹੈ, ਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ, ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ, ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂਕਿ ਜਿਹੜੀ ਥਾਂ ਤੋਂ ਤੂੰ ਖਲੋਤਾ ਹੈ ਉਹ ਪਾਕ ਧਰਤੀ ਹੈ। ਫਿਰ ਉਹਨੇ ਆਖਿਆ, ਮੈਂ ਤੇਰੇ ਪਿਓ ਦਾ ਰੱਬ ਯਾਨੀ ਇਬਰਾਹਿਮ ਦਾ ਰੱਬ ਤੇ ਯਾਕੂਬ ਦਾ ਰੱਬ ਤੇ ਇਜ਼ਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਤੇ ਖੁਦਾਵੰਦ ਨੇ ਆਖਿਆ, ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੀਆਂ ਮਿਸਰ ਵਿੱਚ ਨੇ ਖੂਬ ਵੇਖੀਆਂ, ਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਰੋਂ ਸੁਣੀ, ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ। ਇਸ ਲਈ ਹੁਣ ਆ, ਮੈਂ ਤੈਨੂੰ ਫਰਾਊਨ ਦੇ ਕੋਲ ਘੱਲਦਾ ਵਾਂ ਭਈ ਤੂੰ ਮੇਰੀ ਕੌਮ ਬਨੀ ਇਸਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। ਮੂਸਾ ਨੇ ਰੱਬ ਨੂੰ ਆਖਿਆ, ਮੈਂ ਕੌਣ ਹੁੰਨਾ ਜਿਹੜਾ ਫਰਾਊਨ ਦੇ ਕੋਲ ਜਾਵਾਂ ਤੇ ਬਨੀ ਇਸਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ। ਉਹਨੇ ਆਖਿਆ, ਮੈਂ ਜ਼ਰੂਰ ਤੇਰੇ ਨਾਲ ਰਵਾਂਗਾ। ਫਿਰ ਖੁਦਾ ਨੇ ਮੂਸਾ ਨੂੰ ਆਖਿਆ ਭਈ ਤੂੰ ਬਨੀ ਇਸਰਾਈਲ ਨੂੰ ਇੰਜ ਆਖੀਂ ਭਈ ਖੁਦਾਵੰਦ ਤੁਹਾਡੇ ਪਿਓ ਦਾਦੇ ਦੇ ਰੱਬ, ਇਬਰਾਹੀਮ ਦੇ ਰੱਬ ਤੇ ਯਾਕੂਬ ਦੇ ਰੱਬ ਤੇ ਇਜ਼ਹਾਕ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਖਰੂਜ: ਫਿਰ ਮੂਸਾ ਨੇ ਜਵਾਬ ਦਿੱਤਾ, ਪਰ ਉਹ ਤੇ ਮੇਰਾ ਯਕੀਨ ਹੀ ਨਹੀਂ ਕਰਨਗੇ, ਨਾ ਮੇਰੀ ਗੱਲ ਸੁਣਨਗੇ। ਉਹ ਆਖਣਗੇ, ਖੁਦਾਵੰਦ ਤੈਨੂੰ ਵਖਾਰੀ ਨਹੀਂ ਦਿੱਤਾ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਇਹ ਤੇਰੇ ਹੱਥ ਵਿੱਚ ਕੀ ਏ? ਉਹਨੇ ਆਖਿਆ, ਲਾਠੀ। ਫਿਰ ਉਹਨੇ ਆਖਿਆ, ਇਹਨੂੰ ਧਰਤੀ ਉੱਤੇ ਸੁੱਟ ਦੇ।
ਉਹਨੇ ਉਹਨੂੰ ਧਰਤੀ ਉੱਤੇ ਸੁੱਟ ਦਿੱਤਾ ਤੇ ਉਹ ਸੱਪ ਬਣ ਗਈ ਤੇ ਮੂਸਾ ਉਹਦੇ ਸਾਹਮਣੇ ਨੱਸ ਗਿਆ। ਫਿਰ ਖੁਦਾਵੰਦ ਨੇ ਮੂਸਾ ਨੂੰ ਆਖਿਆ, ਹੱਥ ਵਧਾ ਕੇ ਉਹਦੀ ਪੂਛ ਫੜ ਲੈ। ਉਹਨੇ ਹੱਥ ਵਧਾਇਆ ਤੇ ਉਹਨੂੰ ਫੜ ਲਿਆ। ਉਹ ਉਹਦੇ ਹੱਥ ਵਿੱਚ ਲਾਠੀ ਬਣ ਗਿਆ, ਤਾਂ ਜੋ ਉਹ ਯਕੀਨ ਕਰਨ ਵੀ ਖੁਦਾਵੰਦ ਉਹਨਾਂ ਦੇ ਪਿਓ ਦਾਦਾ ਦਾ ਰੱਬ, ਇਬਰਾਹੀਮ ਦਾ ਰੱਬ ਤੇ ਯਾਕੂਬ ਦਾ ਰੱਬ ਤੇ ਇਸਹਾਕ ਦਾ ਰੱਬ ਤੈਨੂੰ ਵਿਖਾਈ ਦਿੱਤਾ। ਫਿਰ ਖੁਦਾਵੰਦ ਨੇ ਉਹਨੂੰ ਇਹ ਵੀ ਆਖਿਆ ਵੀ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਢੱਕ ਲੈ। ਉਹਨੇ ਆਪਣਾ ਹੱਥ ਸੀਨੇ ਉੱਤੇ ਰੱਖ ਕੇ ਢੱਕ ਲਿਆ ਤੇ ਜਦੋਂ ਉਹਨੇ ਆਪਣਾ ਹੱਥ ਕੱਢ ਕੇ ਵੇਖਿਆ ਤੇ ਉਹਦਾ ਹੱਥ ਕੋੜ ਨਾਲ ਬਰਫ਼ ਵਾਂਗਰ ਚਿੱਟਾ ਸੀ। ਉਹਨੇ ਆਖਿਆ, ਤੂੰ ਆਪਣਾ ਹੱਥ ਫੇਰ ਆਪਣੇ ਸੀਨੇ ਉੱਤੇ ਰੱਖ ਕੇ ਢੱਕ ਲੈ। ਉਹਨੇ ਫੇਰ ਉਹਨੂੰ ਸੀਨੇ ਉੱਤੇ ਰੱਖ ਕੇ ਢੱਕ ਲਿਆ। ਜਦੋਂ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹ ਫੇਰ ਉਹਦੇ ਬਾਕੀ ਬਦਨ ਵਾਂਗਰ ਹੋ ਗਿਆ। ਖਰੂਜ। ਇਹਦੇ ਤੋਂ ਬਾਅਦ ਮੂਸਾ ਨੇ ਜਾ ਕੇ ਫਰਾਊਨ ਨੂੰ ਆਖਿਆ ਵੀ ਖੁਦਾਵੰਦ ਇਸਰਾਈਲ ਦਾ ਰੱਬ ਇੰਝ ਆਖਦਾ ਹੈ ਵੀ ਮੇਰੇ ਲੋਕਾਂ ਨੂੰ ਜਾਣ ਦੇ। ਫਰਾਊਨ ਨੇ ਆਖਿਆ, ਖੁਦਾਵੰਦ ਕੌਣ ਹੈ ਵੀ ਮੈਂ ਉਹਦੀ ਗੱਲ ਮੰਨ ਕੇ ਇਸਰਾਈਲ ਨੂੰ ਜਾਣ ਦੇਵਾਂ? ਮੈਂ ਖੁਦਾਵੰਦ ਨੂੰ ਨਹੀਂ ਜਾਣਦਾ ਤੇ ਮੈਂ ਇਸਰਾਈਲ ਨੂੰ ਜਾਣ ਵੀ ਨਹੀਂ ਦੇਵਾਂਗਾ। ਖਰੂਜ। ਜਦੋਂ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਵੀ ਉਹ ਲੋਕ ਟੁਰ ਗਏ ਤੇ ਫਰਾਊਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰਿਆ ਤੇ ਉਹਨੇ ਬਨੀ ਇਸਰਾਈਲ ਦਾ ਪਿੱਛਾ ਕੀਤਾ। ਫਿਰ ਬਨੀ ਇਸਰਾਈਲ ਨੇ ਖੁਦਾਵੰਦ ਤੋਂ ਫਰਿਆਦ ਕੀਤੀ। ਫਿਰ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ, ਚੁੱਪਚਾਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ, ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂਕਿ ਜਿਹੜੇ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਨਾ ਵੇਖੋਗੇ। ਖੁਦਾਵੰਦ ਤੁਹਾਡੇ ਵੱਲੋਂ ਲੜਾਈ ਕਰੇਗਾ ਤੇ ਤੁਸੀਂ ਚੁੱਪ ਰਹੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਤੇ ਖੁਦਾਵੰਦ ਨੇ ਪੂਰੀ ਰਾਤ ਤੇਜ਼ ਪੂਰਬੀ ਹਵਾ ਚਲਾ ਕੇ ਤੇ ਸਮੁੰਦਰ ਨੂੰ ਪਿੱਛੇ ਹਟਾ ਕੇ ਉਹਨੂੰ ਖੁਸ਼ਕੀ ਬਣਾ ਦਿੱਤਾ ਤੇ ਪਾਣੀ ਦੋ ਹਿੱਸੇ ਹੋ ਗਿਆ ਤੇ ਬਨੀ ਇਸਰਾਈਲ ਸਮੁੰਦਰ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਨਿਕਲ ਗਏ ਤੇ ਉਹਨਾਂ ਦੇ ਸੱਜੇ ਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ। ਮਿਸਰੀਆਂ ਨੇ ਪਿੱਛਾ ਕੀਤਾ ਤੇ ਫਰਾਊਨ ਦੇ ਸਾਰੇ ਘੋੜੇ ਤੇ ਰੱਥ ਤੇ ਸਵਾਰ ਉਹਨਾਂ ਦੇ ਪਿੱਛੇ ਪਿੱਛੇ ਸਮੁੰਦਰ ਦੇ ਵਿੱਚ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਵੀ ਆਪਣਾ ਹੱਥ ਸਮੁੰਦਰ ਉੱਤੇ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਫਿਰ ਵਗ ਪਵੇ। ਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਤੇ ਸੁਬਹ ਹੁੰਦਿਆਂ ਹੁੰਦਿਆਂ ਸਮੁੰਦਰ ਫਿਰ ਆਪਣੀ ਅਸਲੀ ਤਾਕਤ ਉੱਤੇ ਆ ਗਿਆ ਤੇ ਮਿਸਰੀ ਪਰਤ ਕੇ ਨੱਸਣ ਲੱਗੇ ਤੇ ਖੁਦਾਵੰਦ ਨੇ ਸਮੁੰਦਰ ਦੇ ਵਿੱਚ ਹੀ ਮਿਸਰੀਆਂ ਨੂੰ ਨੇਸਤ ਕਰ ਦਿੱਤਾ। ਤੇ ਇਸਰਾਈਲੀਆਂ ਨੇ ਉਹ ਵੱਡੀ ਤਾਕਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਰ ਕੀਤੀ ਵੇਖੀ ਤੇ ਉਹ ਲੋਕ ਖੁਦਾਵੰਦ ਤੋਂ ਡਰੇ ਤੇ ਖੁਦਾਵੰਦ ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਆਮੂਸ। ਕਿਉਂ ਜੇ ਵੇਖ, ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨ ਉੱਤੇ ਉਹਦੇ ਖਿਆਲਾਂ ਨੂੰ ਜ਼ਾਹਿਰ ਕਰਦਾ ਹੈ ਤੇ ਸੁਬਹ ਨੂੰ ਹਨੇਰ ਕਰ ਦਿੰਦਾ ਹੈ। ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਹੈ। ਉਹਦਾ ਨਾਂ ਖੁਦਾਵੰਦ ਫੌਜਾਂ ਦਾ ਰੱਬ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ ਰੱਬ ਜਿਨੇ ਉਹ ਸਭ ਕੁਝ ਬਣਾਇਆ ਜੋ ਬਣਿਆ ਹੋਇਆ ਹੈ ਤੇ ਜਿਹੜਾ ਆਪਣੇ ਖਿਲਾਫ ਇੱਕ ਵੀ ਐਟਮ ਜਾਂ ਇੱਕ ਵੀ ਅਨਸਰ ਨਹੀਂ ਬਣਾ ਸਕਿਆ। ਅਸੂਲ ਤੇ ਉਹਦਾ ਖਿਆਲ ਇੱਕ ਹੈ ਤੇ ਉਹ ਇੱਕ ਰੱਬ ਕਾਦਰ ਮੁਤਲਕ ਹਮਾਦਾਨੀ ਤੇ ਹਮਾਜਾਈ ਹਸਤੀ ਹੈ ਤੇ ਉਹਦਾ ਪਰਛਾਵਾਂ ਇਨਸਾਨ ਤੇ ਸੰਸਾਰ ਹੈ। ਓਮਨੀ ਲਾਤੀਨੀ ਇਸਮੇ ਸਿਫਤ ਤੋਂ ਅਖਜ਼ ਕੀਤਾ ਗਿਆ ਹੈ ਜਿਹੜਾ ਕੁੱਲ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਰੱਬ ਕੁੱਲ ਤਾਕਤ ਜਾਂ ਤਵਾਨਾਈ, ਕੁੱਲ ਸਾਇੰਸ ਜਾਂ ਹਕੀਕੀ ਇਲਮ, ਹਮਾਜਾਈਅਤ ਨੂੰ ਮਿਲਾਉਂਦਾ ਹੈ। ਕ੍ਰਿਸਚਨ ਸਾਇੰਸ ਦੀਆਂ ਮੁਖਤਲਿਫ ਵਜ਼ਾਹਤਾਂ ਉਸ ਸਿਆਣ ਵੱਲ ਇਸ਼ਾਰਾ ਕਰਦੀਆਂ ਨੇ ਜਿਹੜਾ ਕਦੀ ਮਾਦਾ ਨਹੀਂ ਹੁੰਦਾ ਤੇ ਉਹ ਇੱਕ ਅਸੂਲ ਰੱਖਦਾ ਹੈ। ਇੱਕ ਮਾਦੀ ਜਗ ਫਾਨੀ ਸਿਆਣ ਤੇ ਇਨਸਾਨ ਨੂੰ ਖਾਲਕ ਦਾ ਮਫਹੂਮ ਦਿੰਦਾ ਹੈ। ਸਾਇੰਸੀ ਇਲਾਹੀ ਤਖਲੀਕ ਲਾਫਾਨੀ ਸਿਆਣ ਤੇ ਰੱਬ ਦੇ ਤਖਲੀਕ ਕਰਦਾ ਸੰਸਾਰ ਦਾ ਐਲਾਨ ਕਰਦੀ ਏ। ਲਾਮੁਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹਕੂਮਤ ਕਰਦੀ ਏ। ਇਲਾਹੀ ਸਾਇੰਸ ਵਿੱਚ ਮਾਦੇ ਦੇ ਫਰਜ਼ੀ ਕਾਨੂੰਨ ਸਿਆਣ ਦੀ ਸ਼ਰੀਅਤ ਨੂੰ ਕਬੂਲ ਕਰਦੇ ਨੇ, ਜਿਨ੍ਹਾਂ ਨੂੰ ਫਿਤਰੀ ਸਾਇੰਸ ਤੇ ਮਾਦੀ ਕਾਨੂੰਨਾਂ ਦੀ ਇਸਤਲਾਹ ਦਿੱਤੀ ਜਾਂਦੀ ਏ। ਉਹ ਫਾਨੀ ਸਿਆਣ ਦੀਆਂ ਮਾਦੀ ਹਾਲਤਾਂ ਨੇ। ਬਦਨੀ ਸੰਸਾਰ ਇਨਸਾਨ ਦੇ ਸ਼ਾਉਰੀ ਤੇ ਲਾਸ਼ਾਉਰੀ ਖਿਆਲਾਂ ਨੂੰ ਜ਼ਾਹਿਰ ਕਰਦੀ ਏ। ਬਦਨੀ ਤਾਕਤ ਤੇ ਫਾਨੀ ਸਿਆਣ ਇੱਕ ਨੇ। ਜਗ ਸਿਆਣ ਦੇ ਬਗੈਰ ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ
ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਹੈ। ਧਰਤੀ ਨੂੰ ਤਸ਼ਕੀਲ ਦੇਣ ਵਾਲੀ ਆਮੇਖਤਾ ਮਾਦਨੀਆਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਇਹ ਯਾਦ ਕਰਦੇ ਹਾਂ ਵੀ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਹੈ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਹੈ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮ-ਆਹੰਗ ਤੇ ਅਬਦੀ ਪਾਇਆ ਜਾਂਦਾ ਹੈ। ਮਾਦੀ ਮਵਾਦ ਜਾਂ ਦੁਨਿਆਵੀ ਬਨਾਵਟਾਂ, ਫਲਕਿਆਤੀ ਹਿਸਾਬ ਕਿਤਾਬ, ਕਿਆਸੀ ਮਫਰੂਜ਼ਿਆਂ ਦੇ ਸਾਰੇ ਮਜਮੂਏ ਜਿਨ੍ਹਾਂ ਦੀ ਬੁਨਿਆਦ ਮਾਦੀ ਕਾਨੂੰਨ ਜਾਂ ਹਯਾਤੀ ਦੇ ਮਫਰੂਜ਼ਿਆਂ ਉੱਤੇ ਜਾਂ ਉਹਦੀ ਜ਼ਹਾਨਤ ਉੱਤੇ ਹੁੰਦੀ ਹੈ, ਜਿਹੜੀ ਮਾਦੇ ਵਿੱਚ ਪਾਈ ਜਾਂਦੀ ਹੈ, ਸਾਰੀ ਅਖੀਰੀ ਗਾਇਬ ਹੋ ਜਾਵੇਗੀ, ਰੂਹ ਦੇ ਲਾਮਤਨਾਹੀ ਸੰਗਰੇਜ਼ ਵਿੱਚ ਨਿਗਲ ਲਈ ਜਾਵੇਗੀ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਾ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉ ਉੱਤੇ ਵਾਜ਼ਾ ਕੀਤਾ ਜਾਂਦਾ ਹੈ ਤੇ ਬੜੋਤਰੀ, ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਹੈ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਅੱਮਾ ਬਣ ਜਾਂਦਾ ਹੈ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਹੈ। ਮਗਰ ਟੁਰਨਾ, ਮਿਲਣਾ ਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਤੇ ਇਹ ਖਿਆਲੀ ਕੂਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ, ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ, ਇੱਥੇ ਤਿੱਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਹ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੱਬ ਦੀ ਇਬਾਦਤ ਵਿੱਚ ਅੱਗੇ ਵਧਾਇਆ ਤੇ ਲਾਫਾਨੀ ਸੋਚ ਦੇ ਰਾਹੀਂ ਬਾਬਰਕਤ ਹੋਣ ਦੀਆਂ ਉੱਚੀਆਂ ਇਨਸਾਨੀ ਹੈਸੀਅਤਾਂ ਨੂੰ ਦੱਸਿਆ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਹੈ। ਇਸੇ ਤਰ੍ਹਾਂ ਯਸ਼ੂਆ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ ਹੈ। ਅਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ, ਬੋਲਣ ਵਿੱਚ ਧੀਮਾ, ਜੋ ਕੁਝ ਉਹਦੇ ਉੱਤੇ ਜ਼ਾਹਿਰ ਹੋਇਆ ਸੀ ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਹਿਕਮਤ ਤੋਂ ਹਦਾਇਤ ਪਾ ਕੇ ਜਦੋਂ ਉਹਨੇ ਆਪਣਾ ਅੱਸਾ ਧਰਤੀ ਉੱਤੇ ਸੁੱਟਿਆ ਤੇ ਉਹਨੇ ਉਹਨੂੰ ਸੱਪ ਬਣਦਿਆਂ ਵੇਖਿਆ, ਮੂਸਾ ਇਹਦੇ ਸਾਹਮਣੇ ਭੱਜ ਪਿਆ, ਪਰ ਸਿਆਣ ਨੇ ਉਹਨੂੰ ਵਾਪਸ ਮੁੜਨ ਤੇ ਉਸ ਸੱਪ ਨਾਲ ਨਿਪਟਣ ਦਾ ਹੁਕਮ ਦਿੱਤਾ ਤੇ ਫਿਰ ਮੂਸਾ ਦਾ ਡਰ ਦੂਰ ਹੋਇਆ। ਇਸ ਵਾਕਿਏ ਵਿੱਚ ਸਾਇੰਸ ਦੀ ਹਕੀਕਤ ਵੇਖੀ ਗਈ, ਮਾਦਾ ਸਿਰਫ ਸਾਹਮਣੇ ਲਿਆਇਆ ਗਿਆ। ਦਨਾਈ ਦੇ ਹੁਕਮ ਹੇਠਾਂ ਸੱਪ, ਬੁਰਿਆਈ ਇਲਾਹੀ ਸਾਇੰਸ ਤੇ ਫਹਿਮ ਪਾਰੋਂ ਬਰਬਾਦ ਹੋਈ ਤੇ ਇਹਦਾ ਸਬੂਤ ਉਹ ਅੱਸਾ ਸੀ ਜਿਹਦੇ ਅੱਗੇ ਝੁਕਣਾ ਸੀ। ਉਹਨੂੰ ਖਬਰਦਾਰ ਕਰਨ ਲਈ ਮੂਸਾ ਦਾ ਭਰਮ ਫਿਰ ਆਪਣੀ ਤਾਕਤ ਗਵਾ ਚੁੱਕਿਆ ਸੀ ਜਦੋਂ ਉਹਨੇ ਇਹ ਦਰਿਆਫਤ ਕੀਤਾ ਕਿ ਜੋ ਕੁਝ ਉਹਨੇ ਜ਼ਾਹਰੀ ਤੌਰ ਤੇ ਵੇਖਿਆ ਏ ਉਹ ਅਸਲ ਵਿੱਚ ਸੀ ਨਾ ਵੀ ਮਾਦੀ ਅਕੀਦੇ ਦਾ ਇੱਕ ਹਿੱਸਾ ਸੀ। ਜਦੋਂ ਮੂਸਾ ਨੇ ਪਹਿਲਾਂ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਢਕਿਆ ਤੇ ਫਿਰ ਬਰਫ਼ ਵਾਂਗਰ ਚਿੱਟਾ ਮੋਹਲਕ ਬਿਮਾਰੀ ਦੇ ਨਾਲ ਬਾਹਰ ਨਿਕਲਿਆ ਤੇ ਫਿਰ ਉਸੇ ਵੇਲੇ ਉਸੇ ਸਾਦਾ ਮਰਹਲੇ ਦੇ ਨਾਲ ਆਪਣੇ ਹੱਥ ਨੂੰ ਇਹਦੀ ਫਿਤਰੀ ਹਾਲਤ ਵਿੱਚ ਬਹਾਲ ਕਰ ਲਿਆ ਤੇ ਸਾਇੰਸੀ ਤੌਰ ਤੇ ਇਹ ਗੱਲ ਜ਼ਾਹਿਰ ਹੋਈ ਭਈ ਕੋਡ ਫਾਨੀ ਸਿਆਣ ਦੀ ਇੱਕ ਤਖਲੀਕ ਏ, ਨਾ ਭਈ ਮਾਦੇ ਦੀ ਕੋਈ ਹਾਲਤ ਏ। ਇਲਾਹੀ ਸਾਇੰਸ ਵਿੱਚ ਇਸ ਸਬੂਤ ਦੇ ਪਾਰੋਂ ਰੱਬ ਨੇ ਮੂਸਾ ਦੇ ਡਰ ਨੂੰ ਘੱਟ ਕਰ ਦਿੱਤਾ ਤੇ ਇਹਦੀ ਅੰਦਰੂਨੀ ਆਵਾਜ਼ ਉਹਦੇ ਲਈ ਰੱਬ ਦੀ ਆਵਾਜ਼ ਬਣ ਗਈ, ਜਿਹਨੇ ਆਖਿਆ, ਤੇ ਇੰਜ ਹੋਵੇਗਾ ਭਈ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੌਜਜ਼ੇ ਨੂੰ ਵੀ ਨਾ ਮੰਨਣ ਤੇ ਉਹ ਦੂਜੇ ਮੌਜਜ਼ੇ ਦੇ ਪਾਰੋਂ ਯਕੀਨ ਕਰਨਗੇ। ਤੇ ਫਿਰ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਹੋਇਆ ਭਈ ਯਿਸੂ ਦੇ ਪਾਰੋਂ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕੀਤਾ ਗਿਆ, ਜਿਹਨੇ ਪਾਣੀ ਨੂੰ ਮੈਅ ਵਿੱਚ ਬਦਲ ਕੇ ਆਪਣੇ ਤਾਲਬੇ ਇਲਮਾਂ ਨੂੰ ਸਿਆਣ ਦੀ ਤਾਕਤ ਵਿਖਾਈ ਤੇ ਸਿਆਣ ਦੀ ਬਾਲਾਦਸਤੀ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਸਿਖਾਇਆ ਵੀ ਕਿੰਜ ਨੁਕਸਾਨ ਪਹੁੰਚਾਏ ਬਗੈਰ ਸੱਪਾਂ ਤੋਂ ਨਿਪਟਣਾ ਹੈ, ਕਿੰਜ ਬਿਮਾਰ ਨੂੰ ਸ਼ਫਾ ਦੇਣੀ ਤੇ ਬਦਰੂਆਂ ਨੂੰ ਕੱਢਣਾ ਹੈ। ਜਿਵੇਂ ਬਨੀ ਇਸਰਾਈਲ ਨੂੰ ਬਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਕ ਉਤਾਰ ਚੜਾਵ ਤੋਂ ਲੰਘਦਿਆਂ ਹੋਏ ਫਤਹਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬੀਆਬਾਨ ਵਿੱਚ
ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤਵੱਕੂ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤੀਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤੀਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਮੁਹੱਬਤ ਰੱਖਦੇ ਨੇ। ਵਾਜ਼ਿਹ ਤੌਰ 'ਤੇ ਸਾਇੰਸ ਰੁਕਦੀ ਨਹੀਂ, ਬਲਕਿ ਉਹਨਾਂ ਦੇ ਅੱਗੇ ਟੁਰਦੀ ਏ, ਯਾਨੀ ਦਿਨ ਵਿੱਚ ਬਦਲਦੇ ਸਤੂਨ ਤੇ ਰਾਤ ਵਿੱਚ ਅੱਗ ਦੀ ਸੂਰਤ, ਤਾਂ ਜੋ ਉਹਨਾਂ ਨੂੰ ਇਲਾਹੀ ਉਚਾਈਆਂ ਤੀਕਰ ਰਹਿਨੁਮਾਈ ਦੇਵੇ। ਜੇ ਸਾਨੂੰ ਆਈਵਨਹੋ ਕਹਾਣੀ ਵਿੱਚ ਸਰ ਵਾਲਟਰ ਸਕੌਟ ਦਾ ਉਹ ਬਿਆਨ ਯਾਦ ਹੋਵੇ ਜਿਹੜਾ ਉਹਨਾਂ ਨੇ ਰਬੈਕਾ ਯਹੂਦੀ ਦੇ ਬਾਰੇ ਦਿੱਤਾ, ਜਦੋਂ ਇਸਰਾਈਲ ਪਿਆਰਾ ਰੱਬ ਦਾ ਗੁਲਾਮੀ ਦੀ ਧਰਤੀ ਤੋਂ ਆਇਆ ਬਾਹਰ, ਉਹਦੇ ਪਿਓ ਦਾਦੇ ਦਾ ਰੱਬ ਉਹਦੇ ਸਾਹਮਣੇ ਟੁਰਿਆ, ਅਜੀਬ ਰਹਿਨੁਮਾ ਸੀ ਚੰਗਿਆੜੇ ਤੇ ਧੂਏ ਦੀ ਸ਼ਕਲ ਵਿੱਚ। ਅਸੀਂ ਉਸ ਦੁਆ ਨੂੰ ਦੁਹਰਾ ਸਕਦੇ ਹਾਂ ਜਿਹਦੇ ਤੇ ਇਹ ਗੀਤ ਖਤਮ ਹੁੰਦਾ ਹੈ। ਹਾਂ, ਜਦੋਂ ਰਾਹੇ ਯਹੂਦਾ ਵਿੱਚ ਆਇਆ, ਹਰ ਰਾਤ ਸਾਏ ਤੇ ਤੂਫਾਨ ਦੀ ਸੂਰਤ, ਤੂੰ ਰਹਿਣਾ ਸਾਬਰ ਗਜ਼ਬ ਵਿੱਚ ਧੀਮਾ, ਇੱਕ ਬਲਦਾ ਤੇ ਰੋਸ਼ਨ ਨੂਰ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੋਲ ਦਾ ਹਾਕਮ ਏ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੋਸ਼ਨ ਕਰਦੀ ਏ। ਹੁਣ ਮੈਂ ਮੇਰੀ ਵਿਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।